जी सारे दोस्तों सलाम सत श्री अकाल। मौजूद हाँ असी इस टाइम करतारपुर मार्केट और करतारपुर गुरुद्वारा दे नाल ये मार्केट वेखदे ही वेखदे जिन्नी सोहनी बन गई है इत्थे खड़े होने को भी दिल करता है। और इत्थे जितने साडे सिख भैणा भरा आंदे ने वो चाहते हैं कि कुछ ना कुछ नाल अपने लै जाण निशारी के तौर पर गुरु घर आए तो उन्होंने घर दे विच वो चीज़ मौजूद रहे। इस टाइम साडी खुशकिस्मती उच्चे बाग साडे कि साडे नाल भारती पंजाब जिन्हों असी चढ़दा पंजाब भी बोलते हैं वो मशहूर लिखारी इस टाइम साडे नाल हैं। असी इन्हां नाल गलबात करने कि इत्थे आके ये क्या है पहली बार आए हैं या कि इस तो पहले भी आए हैं और इन्हां दा एक्सपीरियंस कैसा रहा है। जी बाजी की ना तुहाडा? सत श्री अकाल वीर जी, मैं पंजाबी कहानीकार दीप दविंदर सिंह, अमृतसर मेरा घर है। मैनू अपनी गल करन तो पहला मुहम्मद रफी साहब दीयां दो लाइनां याद आ गईयां कि जेकर नफरतां ना जग विच पाईयां हुंदियां, कदी मुल्कां दे विच ना लड़ाइयां हुंदियां, टोटे हुंदा ना पंजाब, रोंदे रावी ना चनाब, पैंदी वाघे वाली कदी ना लकीर, कैसी दुनिया दी बनी तस्वीर। मैनू याद है ਇਹ ਤਾਰਾਂ ਤੋਂ ਥੋੜਾ ਪਾਰ ਮੇਰੀ ਭੂਆ ਦਾ ਪਿੰਡ ਹੈ ਤੇ ਉਹ ਆਪਣੇ ਕੋਠੇ ਤੇ ਖੜ ਕੇ ਮੇਰੇ ਕੱਛਾਂ 'ਚ ਹੱਥ ਦੇ ਕੇ ਤੇ ਅੱਡੀਆਂ ਚੁੱਕ ਕੇ ਮੈਨੂੰ ਇਹ ਕਰਤਾਰਪੁਰ ਸਾਹਿਬ ਦੇ ਗੁੰਬਦ ਵਿਖਾਇਆ ਕਰਦੀ ਸੀ। ਯਾਰ 72 ਸਾਲ ਲੰਘ ਗਏ ਇਸ ਬਾਬੇ ਵੱਲ ਨੂੰ ਮੂੰਹ ਕਰਕੇ ਉਹ 4 ਕਿੱਲੇ ਹਟਵੇਂ ਖਲੋ ਕੇ ਇਹਦੇ ਦਰ ਤੇ ਨਮਸਕਾਰ ਕਰਕੇ ਮੁੜ ਜਾਂਦੇ ਸਨ। ਪਰ ਪੰਜਾਬੀ ਲੇਖਕ ਕਦੀ ਵੀ ਨਿਰਾਸ਼ ਨਹੀਂ ਹੋਇਆ, ਚਾਹੇ ਉਹ ਚੜ੍ਹਦੇ ਪੰਜਾਬ ਦਾ ਹੈ, ਚਾਹੇ ਉਹ ਲਹਿੰਦੇ ਪੰਜਾਬ ਦਾ ਹੈ। ਉਹ ਵਾਘੇ ਵਾਲੀ ਸਰਹੱਦ ਤੇ ਖਲੋ ਕੇ ਮੋਮਬੱਤੀਆਂ ਬਾਲ ਕੇ ਉਹ ਅਮਨ ਦਾ ਸੁਨੇਹਾ ਪੰਜਾਬੀ ਲੇਖਕ ਹਮੇਸ਼ਾ ਦਿੰਦਾ ਰਿਹਾ। ਨਾ ਅਸੀਂ ਕਦੀ ਨਿਰਾਸ਼ ਹੋਏ ਹਾਂ ਨਾ ਹੈ, ਲੇਕਿਨ ਇੰਨਾ ਪਤਾ ਲੱਗਾ ਕਿ ਮੇਰਾ ਜਨਮ ਪਾਕਿਸਤਾਨ ਵੰਡ ਤੋਂ ਢੇਰ ਚਿਰ ਬਾਅਦ ਦਾ ਹੈ। ਮੇਰੇ ਬਾਪ ਨੇ ਵੀ ਐਵੇਂ 2-3 ਸਾਲ ਦਾ ਸੀ ਜਦੋਂ ਕਦੀ ਪਾਕਿਸਤਾਨ ਬਣਿਆ। ਹੋ ਸਕਦਾ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਨਾ ਹੋਇਆ ਹੋਵੇ, ਪਰ ਅੱਜ ਇੱਕ ਲੇਖਕ ਹੋਣ ਦੇ ਨਾਤੇ ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਸੁਣਨੇ ਆ ਕਿ ਜਿਹੜੇ ਆਪਣੀਆਂ ਜ਼ਮੀਨਾਂ ਛੱਡ ਕੇ ਗਏ, ਆਪਣੇ ਘਰ-ਬਾਰ ਛੱਡ ਕੇ ਗਏ, ਆਪਣੇ ਯਾਰ ਮਿੱਤਰ ਛੱਡ ਕੇ ਗਏ, ਆਪਣੇ ਬਹੁਤ ਹੀ ਪੁਰਾਣਾ ਤੋਂ ਪਿਆਰੇ ਆਪਣੇ ਵੱਡ ਵਡੇਰਿਆਂ ਦੀਆਂ ਜਗ੍ਹਾ ਛੱਡ ਕੇ ਗਏ, ਜਿਹਦੀ ਸਿਜਦਾ ਕਰਨ ਨੂੰ ਲੋਕ ਤਰਸਦੇ ਨੇ। ਅੱਜ ਕੋਈ ਸਬੱਬ ਬਣਿਆ, ਆਪਾਂ ਥੋੜ੍ਹਾ ਲਾਂਘਾ ਖੁੱਲ੍ਹਿਆ, ਆਪਾਂ ਆਉਣ ਜਾਣ ਲੱਗੇ ਹਾਂ, ਇੱਥੇ ਮਿਲਦੇ ਹਾਂ। ਮੈਂ ਚਾਹੁੰਦਾ ਕਿ ਇਹ ਲਾਂਘੇ ਜੇ ਹੋਰ ਮੋਕਲੇ ਹੋ ਜਾਣਗੇ। ਜੇ 72 ਵਰਿਆਂ 'ਚ ਇੰਨਾ ਕੁਝ ਹੋਇਆ, ਅੱਗੇ ਵੀ ਹੋ ਜਾਊਗਾ। ਉਹ ਦਿਨ ਦੂਰ ਨਹੀਂ ਜਦੋਂ ਉਹ ਪੰਜਾਬ ਦੇ ਵਾਸੀ ਲਾਹੌਰ ਦੀ ਨਾਰਕਲੀ ਬਾਜ਼ਾਰ ਦੇ ਵਿੱਚ ਤੇ ਹੋਰਨਾਂ ਬਾਜ਼ਾਰਾਂ 'ਚ ਘੁੰਮ ਕੇ ਆਪਣੇ ਸ਼ਹਿਰ ਆਇਆ ਕਰਨਗੇ ਤੇ ਸਾਡੇ ਇੱਧਰਲੇ ਜਿਹੜੇ ਤੇ ਸਾਡੇ ਸਾਰੇ ਪੰਜਾਬੀ ਦੇ ਤੇ ਇਹ ਅਮਨ ਪਸੰਦ ਲੋਕ ਨੇ ਇਹ ਭਾਰਤੀ ਪੰਜਾਬ 'ਚ ਆਇਆ ਕਰਨਗੇ। ਤੇ ਇਹ ਗਲਵੱਕੜੀਆਂ ਜਿਹੜੀਆਂ ਬੁੱਲੇ ਤੇ ਦੁੱਲੇ ਕਦੀ ਪਾਇਆ ਕਰਦੇ ਸੀ, ਉਹ ਮਾਂ ਲੱਦੀ ਦਾ ਜਾਇਆ ਭੱਟੀਆਂ ਵਾਲਾ ਦੁੱਲਾ ਜਿਹੜਾ ਕਹਿੰਦਾ ਸੀ ਮੈਂ ਢਾਵਾਂ ਦਿੱਲੀ ਦੇ ਕਹਿੰਦੇ ਨੇ ਤੇ ਲੁੱਟਾਂ ਤਖਤ ਲਾਹੌਰ। ਉਹ ਬਾਗੀ ਲੋਕ, ਉਹ ਮੁਹੱਬਤਾਂ ਕਰਨ ਵਾਲੇ ਲੋਕ, ਉਹ ਸਿਰੇ ਦੇ ਮੁਹੱਬਤੀ ਲੋਕ ਇਹਨਾਂ ਥਾਵਾਂ 'ਤੇ ਜਿੱਥੇ ਕਦੀ ਬਾਬੇ ਨਾਨਕ ਨੇ ਮੱਝੀਆਂ ਚਾਰੀਆਂ, ਕਦੀ ਜਿੱਥੇ ਨਾ ਖੇਤਾਂ ਨੂੰ ਪਾਣੀ ਲਾਇਆ, ਜਿੱਥੇ ਕਦੀ ਉਹਨੇ ਜੰਗੀ ਫੜ ਕੇ ਹਲਵਾ ਕੇ ਤੇ ਕਿਰਤੀ ਜੀਵਨ ਜੀਣ ਦਾ ਸੰਦੇਸ਼ ਦਿੱਤਾ, ਇਹਨਾਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਹੀ ਹੱਸਣਗੇ ਵੀ, ਇਸ ਤਰ੍ਹਾਂ ਵਸਣਗੇ ਵੀ, ਇਸ ਤਰ੍ਹਾਂ ਰਸਣਗੇ ਵੀ। ਤੇ ਆਪਣੇ ਇਹਨਾਂ ਮੁਹੱਬਤੀ ਲੋਕ ਜਿਸ ਤਰ੍ਹਾਂ ਸਾਨੂੰ ਅੱਜ ਮਿਲ ਕੇ ਗਏ ਆ, ਇਹਨਾਂ ਸੰਗ ਤੇ ਵਕਤ ਵੀ ਬਿਤਾਵਣਗੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਦੋਵਾਂ ਮੁਲਕਾਂ ਦਾ ਕਿ ਇਹ ਸਰਹੱਦਾਂ ਹੋਰ ਖੁੱਲ੍ਹਣ, ਇਹ ਲੋਕ ਹੋਰ ਮਿਲਣ ਤੇ ਸਾਡੇ ਜਿਹੜੇ ਮੁਹੱਬਤੀ ਆਪਾਂ ਲਿਖਣ ਪੜ੍ਹਨ ਵਾਲੇ ਲੋਕ ਹੈ, ਕਿਉਂਕਿ ਇਹ ਕਦੀ ਵੀ ਜਿਹੜੀਆਂ ਤੁਹਾਡੀਆਂ ਜਿਹੜੀਆਂ ਲਿਖਤਾਂ ਇਹਨਾਂ 'ਚ ਕੋਈ ਵੀ ਹੱਦ ਦੀ ਜਿਹੜੀ ਖਲਵਾੜ ਉਹ ਕੰਮ ਨਹੀਂ ਕਰਦੀ। ਇਹ ਹਵਾਵਾਂ ਦੇ ਆਸਰੇ ਵੀ ਲਿਖਤਾਂ ਇੱਕ ਦੂਜੇ ਦੇ ਮੁਲਕ 'ਚ ਪੜ੍ਹੀਆਂ ਜਾਂਦੀਆਂ ਨੇ। ਅਸੀਂ ਪੰਜਾਬ 'ਚ ਪੜ੍ਹਦੇ ਹਾਂ, ਤੁਸੀਂ ਲਹਿੰਦੇ ਪੰਜਾਬ 'ਚ ਪੜ੍ਹਦੇ ਹੋ। ਮੈਂ ਕਾਮਨਾ ਕਰਾਂਗਾ ਇਹ ਸਰਹੱਦਾਂ ਮੁੱਕਲੀਆਂ ਹੋਣ, ਲੋਕ ਆਉਣ ਜਾਣ, ਇੱਕ ਦੂਜੇ ਦੇ ਗਲ ਮਿਲਣ ਤੇ ਮੁਹੱਬਤਾਂ ਜਿਹੜੀਆਂ ਇਸ ਖਿੱਤੇ ਦੇ ਵਿੱਚ ਜਿਹੜੀਆਂ ਉਹ ਆਪਾਂ ਵੰਡੀਏ। ਤੁਹਾਡੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਦਿਲ ਨੂੰ ਲੱਗਵੀਆਂ ਗੱਲਾਂ ਜਿਹੜੀਆਂ ਸਾਡੇ ਪੰਜਾਬੀਆਂ ਦੇ ਕੋਲੋਂ ਖੁੱਸ ਗਈਆਂ ਨੇ ਗੱਲਾਂ, ਹੋਰ ਸਾਡੇ ਮੂੰਹਾਂ ਤੇ ਹੋਰ ਗੱਲਾਂ ਆ ਗਈਆਂ, ਸਾਡੇ ਜ਼ਿਹਨਾਂ ਦੇ ਵਿੱਚ ਹੋਰ ਨਫ਼ਰਤਾਂ ਭਰ ਗਈਆਂ। ਲੇਕਿਨ ਯਕੀਨ ਜਾਣੋ ਅੱਜ ਇਹ ਗੱਲਾਂ ਸੁਣ ਕੇ ਤੇ ਦਿਲ ਬੜਾ ਹੀ ਖੁਸ਼ ਹੋ ਰਹੀ ਹੈ। ਬਾਜੀ ਤੁਸੀਂ ਕਿੱਥੋਂ ਆਏ? ਮੈਂ ਹਰਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ। ਮੈਂ ਪਹਿਲੀ ਵਾਰ ਇੱਥੇ ਆਇਆ ਅੱਜ, ਬਹੁਤ ਵਧੀਆ ਲੱਗਾ। ਕਿਆ ਬਾਤ ਆ, ਇਹ ਤੇ ਧਰਤੀ ਇੰਨੀ ਮੁਕੱਦਸ ਪਵਿੱਤਰ ਧਰਤੀ ਆ ਜਿੱਥੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਿਰਤ ਕੀਤੀ ਤੇ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਅੱਜ ਆਣ ਕੇ ਮਨ ਖੁਸ਼ ਹੋ ਗਿਆ, ਬਹੁਤ ਵਧੀਆ ਲੱਗਾ। ਅਸੀਂ ਧੰਨਵਾਦੀ ਹਾਂ ਇਸ ਸਰਕਾਰ ਦੇ, ਉਸ ਸਰਕਾਰ ਦੇ ਵੀ ਜਿਨ੍ਹਾਂ ਨੇ ਰਲ ਮਿਲ ਕੇ ਇਹ ਸਾਨੂੰ ਲਾਂਘਾ ਦਿੱਤਾ ਤੇ ਸਾਡੇ ਦਰਸ਼ਨ ਦਿਦਾਰੇ ਕਰਨ ਲਈ ਸਾਨੂੰ ਅਹਿਮੀਅਤ ਬਖਸ਼ੀ ਹੈ। ਵਾਹ ਵਾਹ ਭਾਜੀ ਬਾਜੀ
ਇਹ ਸਾਡੇ ਪੰਜਾਬੀ ਜੀ ਬਾਜੀ ਦੱਸੋ ਕੀ ਨਾਂ ਹੈ ਆਪਣਾ ਤੇ ਕਿੱਥੋਂ ਆਣਾ ਹੋਇਆ ਤੇ ਕਿਵੇਂ ਦਾ ਲੱਗਿਆ? 3 ਸਵਾਲ ਨੇ ਟੋਟਲ ਮੇਰੇ। ਜੀ 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 ਮੈਂ ਸਾਰੀ ਤੇ ਪੰਜਾਬ ਦੇ ਵਿੱਚ ਮਾਛੀਵਾੜਾ ਸਾਹਿਬ ਤੋਂ ਮੈਂ ਤੇ ਭਾਰਤੀ ਪੰਜਾਬ ਤੋਂ ਪਰ ਐਸ ਨਸੀਮ ਮੇਰਾ ਨਾਮ ਹੈ। ਬੜਾ ਅੱਛਾ ਲੱਗਿਆ ਜੀ, ਬਹੁਤ ਸੋਹਣਾ ਲੱਗਿਆ ਤੇ ਬੜੀ ਰੀਝ ਸੀ, ਬੜੀ ਚਿਰਾਂ ਦੀ ਰੀਝ ਸੀਗੀ ਕਿ ਇੱਥੇ ਆਈਏ ਤੇ ਇੱਥੇ ਨਤਮਸਤਕ ਹੋਈਏ। ਸਾਡੇ ਬਾਬਾ ਜੀ ਦੀ ਧਰਤੀ ਜਿਹੜੀ ਹੈਗੀ ਆ ਉਹ ਹਾਂ ਮੈਂ ਬਿਲਕੁਲ ਤੇ ਸਾਡੇ ਬਾਬਾ ਜੀ ਦੀ ਧਰਤੀ ਜਿਹੜੀ ਹੈਗੀ ਇਹਨੂੰ ਨਤਮਸਤਕ ਹੋ ਸਕੀਏ ਅਸੀਂ ਤੇ ਬੜਾ ਸੋਹਣਾ ਉਪਰਾਲਾ ਹੋਇਆ, ਬਹੁਤ ਵਧੀਆ ਹੋਇਆ। ਤੇ ਇੱਧਰ ਵੀ ਦੇਖੋ, ਇੱਧਰਲੇ ਪੰਜਾਬ ਤੋਂ ਵੀ ਲੋਕ ਤੇ ਉੱਧਰੋਂ ਆ ਕੇ ਇੱਥੇ ਮਿਲ ਕੇ ਕਿੰਨੇ ਖੁਸ਼ ਹੋ ਰਹੇ ਆ ਤੇ ਆਵਾਮ ਜਿਹੜਾ ਉਹ ਚਾਹੁੰਦਾ ਆ ਕਿ ਅਸੀਂ ਮਿਲੀਏ ਆਪਸ ਵਿੱਚ ਹੀ ਤੇ ਕੋਈ ਸਰਕਾਰਾਂ ਵੀ ਉਪਰਾਲੇ ਕਰਨ ਤੇ ਹੋਰ ਅੱਛਾ ਹੋ ਜਾਏ। ਜਿਵੇਂ ਹੁਣੇ ਉਪਰਾਲਾ ਹੋਇਆ ਤੇ ਹੋਰ ਅੱਗੇ ਵਧਦੇ ਜਾਈਏ। ਕੀ ਹੋਣਾ ਚਾਹੀਦਾ ਹੈ? ਅੱਛਾ, ਉਹ ਕੀ ਹੋਣਾ ਚਾਹੀਦਾ ਹੈ? ਕੋਈ ਸਪੈਸੀਫਿਕ ਸਾਨੂੰ 2-4 ਪੁਆਇੰਟ ਦੱਸੋ ਕਿ ਹੋਰ ਕੀ ਕਰਨ ਦੀ ਲੋੜ ਹੈ? ਕਿਉਂਕਿ ਉਹ ਸਰਕਾਰੀ ਪੱਧਰ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਨਹੀਂ ਸਮਝ ਪਾਵਾਂਗੇ ਤੇ ਪਰ ਇਹ ਹੈਗਾ ਕਿ ਇਹ ਮੇਲ ਮਿਲਾਪ ਦੇ ਜ਼ਰੀਏ ਜਿਹੜੇ ਹੈਗੇ ਆ ਉਹ ਖੁੱਲ੍ਹਣੇ ਚਾਹੀਦੇ ਆ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਇੱਧਰਲਾ ਆਵਾਮ ਵੀ ਬੜਾ ਭਾਵੁਕ ਤੌਰ 'ਤੇ ਜੁੜਿਆ ਉੱਧਰ ਤੇ ਉੱਧਰਲਾ ਵੀ ਇੱਧਰ ਬੜਾ ਭਾਵੁਕ ਤੌਰ 'ਤੇ ਜੁੜਿਆ ਹੋਇਆ, ਕਿਉਂਕਿ ਇੱਕੋ ਹੀ ਗੱਲ ਹੈਗੀ ਆ, ਸਾਰਾ ਕਲਚਰ ਇੱਕੋ ਹੀ ਆ, ਸਾਡਾ ਸੱਭਿਆਚਾਰ ਇੱਕੋ ਹੀ ਹੈ ਤੇ ਉਹ ਸੱਭਿਆਚਾਰ ਦੇ ਇੱਕ ਹੁੰਦਿਆਂ ਹੋਇਆਂ ਸਾਨੂੰ ਮਿਲਣ ਜੁਲਣ ਦਾ ਮੌਕਾ ਜਿਹੜਾ ਮਿਲਦਾ ਰਹੇ ਤੇ ਬੜੀ ਚੰਗੀ ਗੱਲ ਆ। ਤੇ ਮੈਂ ਮੈਨੂੰ ਦੀਪ ਦਵਿੰਦਰ ਹੋਰਾਂ ਨੇ ਹੁਕਮ ਕੀਤਾ ਕਿ ਮੈਂ ਇੱਕ ਸ਼ੇਰ ਇਸ ਮਾਮਲੇ 'ਚ ਅਰਜ਼ ਕਰ। ਜ਼ਰੂਰ ਸਰ, ਜ਼ਰੂਰ। ਤੇ बड़ी दूर तीक उतर गई जो कि सुर सुनाई रबाब ने, बड़ी दूर तीक उतर गई जो कि सुर सुनाई रबाब ने, मेरे सारे दर्द समूह लई तेरे पाक चेहरे दी आप ने। ਇੱਥੇ ਆ ਕੇ ਇਸ ਤਰ੍ਹਾਂ ਲੱਗਿਆ ਕਿ ਅਸੀਂ ਜਿਹੜਾ ਹੈਗਾ ਸਾਰੇ ਦਰਦ ਜਿਹੜੇ ਆ ਉਹ ਸਮੂਹ ਲਏ ਆ ਉਸ ਚਿਹਰੇ ਦੇ ਤੇ ਬੜੇ ਅਸੀਂ ਖੁਸ਼ ਹਾਂ, ਬੜਾ ਚੰਗਾ ਜੀ ਬਾਜੀ ਕਿੱਥੋਂ ਆਣਾ ਹੋਇਆ? ਮੈਂ ਅੰਮ੍ਰਿਤਸਰ ਤੋਂ ਜੀ, ਪੰਜਾਬੀ ਦਾ ਆਦਨਾ ਜਿਹਾ ਸ਼ਾਇਰ ਦੇਵਦਰ। ਤੇ ਕੁਝ ਸਾਨੂੰ ਆਪਣੀਆਂ ਕੋਈ 2-4 ਲਾਈਨ ਜਿਹੜੀ ਜਿਸ ਦੀ ਪੰਜਾਬ ਨੂੰ ਇਸ ਟਾਈਮ ਬੜੀ ਲੋੜ ਹੈ ਉਹ ਸਾਨੂੰ ਕਾਈਂਡਲੀ ਕੁਝ ਸੁਣਾਓ। ਮੇਰੀ ਇੱਕ ਛੋਟੀ ਜਿਹੀ ਨਜ਼ਮ ਹੈ ਜੀ ਜੀ। ਕਿ ਕੱਲ੍ਹ ਦੇ ਵਾਰਸੋ ਤੇ ਅੱਜ ਦੇ ਐ ਸ਼ਾਹ ਅਸਵਾਰੋ, ਮੇਰੇ ਮੱਥੇ ਦੀ ਸਿਆਹ ਹੋਈ ਧਰਤ ਵੱਲ ਝਾਤ ਵੀ ਮਾਰੋ। ਮੇਰੇ ਵੱਡਿਆਂ ਦੇ ਹੱਥਾਂ ਨੇ ਜੋ ਚਾਵਾਂ ਨਾਲ ਘੜਿਆ ਸੀ ਤੇ ਕਾਲੇ ਪੈਂਡਿਆਂ ਲਈ ਜੋ ਮੇਰੇ ਮੱਥੇ 'ਚ ਜੜਿਆ ਸੀ, ਮੈਂ ਬਦ ਕਿਰਦਾਰ ਕੀ ਦੱਸਾਂ, ਉਹ ਸੂਰਜ ਗੁੰਮ ਗਿਆ ਮੇਰੇ। ਅਜੇ ਕੱਲ੍ਹ ਦੀ ਤਾਂ ਗੱਲ ਹੈ, ਸਮੇਂ ਦਾ ਕਿਹਾ ਛਲ ਹੈ ਜਾਂ ਅਣਗਹਿਲੀ ਹੈ ਇਹ ਮੇਰੀ, ਮਿਲੀ ਵਿਰਸੇ 'ਚ ਜੋ ਢੇਰੀ, ਉਹ ਚਾਨਣ ਦੀ ਜ਼ਮਾਨਤ ਸੀ, ਕਿਸੇ ਕੱਲ੍ਹ ਦੀ ਅਮਾਨਤ ਸੀ, ਮੈਂ ਭੁੱਲਣ ਹਾਰ ਕੀ ਦੱਸਾਂ, ਉਹ ਸੂਰਜ ਗੁੰਮ ਗਿਆ ਮੇਰੇ। ਵਾਹ ਵਾਹ, ਕੀ ਨਾ ਪੂਰਬ ਤੋਂ ਚੜ੍ਹਦਾ ਸੀ, ਉਹ ਨਾ ਪੱਛਮ 'ਚ ਲਹਿੰਦਾ ਸੀ, ਨਿਰੰਤਰ ਵਾਂਗ ਲਹਿਰਾਂ ਦੇ ਉਹ ਸੋਚਾਂ ਸੰਗ ਖਹਿੰਦਾ ਸੀ, ਮੈਂ ਸਭ ਕੁਝ ਭੁੱਲ ਜਾਂਦਾ ਸਾਂ, ਉਹ ਮੈਨੂੰ ਯਾਦ ਰਹਿੰਦਾ ਸੀ, ਨਦੀ ਦਾ ਗੀਤ ਸੀ ਪਰ ਸਾਗਰਾਂ ਦੀ ਬਾਤ ਕਹਿੰਦਾ ਸੀ, ਉਹਦਾ ਕਿਰਦਾਰ ਕੀ ਦੱਸਾਂ, ਉਹ ਸੂਰਜ ਗੁੰਮ ਗਿਆ ਮੇਰੇ। ਉਹਦਾ ਹਰ ਨਕਸ਼ ਸੱਚਮੁੱਚ ਹੀ ਇਲਾਹੀ ਨੂਰ ਵਰਗਾ ਸੀ, ਜਾਂ ਫਿਰ ਸਾਵਨ ਦੀ ਉਹ ਪਹਿਲੀ ਤੇ ਸੁੱਚੀ ਭੂਰ ਵਰਗਾ ਸੀ, ਉਹਦਾ ਜਲਵਾ ਜੇ ਸੱਚ ਪੁੱਛੋ ਤਾਂ ਕੋਹੇ ਤੂਰ ਵਰਗਾ ਸੀ, ਤੇ ਸੱਚ ਬੋਲਣ ਦਾ ਉਸਦਾ ਹੌਸਲਾ ਮਨਸੂਰ ਵਰਗਾ ਸੀ, ਉਹਦਾ ਵਿਸਥਾਰ ਕੀ ਦੱਸਾਂ, ਉਹ ਸੂਰਜ ਗੁੰਮ ਗਿਆ ਮੇਰੇ। ਮੈਂ ਕਿੰਝ ਆਖਾਂ ਕਿ ਝੋਟੇ ਵਾਂਗ ਕਿੱਲਿਓਂ ਖੁੱਲ ਗਿਆ ਕਿਧਰੇ, ਜਾਂ ਫਿਰ ਹਟਵਾਣੀਏ ਤੋਂ ਸੌਦੇ ਵੱਟੇ ਤੁਲ ਗਿਆ ਕਿਧਰੇ, ਨਾ ਐਸੀ ਵਸਤ ਸੀ ਜੋ ਘੱਟੇ ਕੌਡੀ ਰੁਲ ਗਿਆ ਕਿਧਰੇ, ਨਾ ਕੋਈ ਬਾਲ ਸੀ ਜੋ ਘਰ ਦਾ ਰਸਤਾ ਭੁੱਲ ਗਿਆ। ਉਹ ਮੈਨੂੰ ਹੀ ਨਹੀਂ ਹੋਰਾਂ ਨੂੰ ਵੀ ਤੁਰਨਾ ਸਿਖਾਉਂਦਾ ਸੀ, ਅਸੀਂ ਭੁੱਲਦੇ ਸਾਂ ਰਾਹ ਜਦ ਵੀ ਉਹ ਸਾਨੂੰ ਰਾਹ ਵਿਖਾਉਂਦਾ ਸੀ, ਉਹਦਾ ਉਪਕਾਰ ਕੀ ਦੱਸਾਂ, ਉਹ ਸੂਰਜ ਗੁੰਮ ਗਿਆ ਮੇਥੋਂ। ਅਜੇ ਕਮੀਆਂ ਦੇ ਵਿਹੜੇ ਨੂੰ ਉਹਨੇ ਗੁਲਜ਼ਾਰ ਕਰਨਾ ਸੀ, ਅਤੇ ਗੁਰਬਤ ਦੇ ਇਸ ਰਾਕਸ਼ ਨੂੰ ਸਿਰ ਦੇ ਭਾਰ ਕਰਨਾ ਸੀ, ਅਜੇ ਬੇਵਾ ਦੀ ਉਜੜੀ ਮੰਗ ਦਾ ਉਪਚਾਰ ਕਰਨਾ ਸੀ, ਅਜੇ ਹਰ ਭਾਵਨਾ ਦਾ ਉਸ ਨੇ ਸਤਿਕਾਰ ਕਰਨਾ ਸੀ। ਅਚਾਨਕ ਉਸ ਦਾ ਗੁੰਮ ਜਾਣਾ ਬੁਝਾਰਤ ਬਣ ਗਿਆ ਸੱਚਮੁੱਚ, ਕਿਸੇ ਜੰਗਲ ਦੀ ਸਾਜ਼ਿਸ਼ ਜਾਂ ਸ਼ਰਾਰਤ ਬਣ ਗਿਆ ਸੱਚਮੁੱਚ, ਉਹਦੇ ਬਿਨ ਕਿਸ ਤਰ੍ਹਾਂ ਇੰਨਾ ਹਨੇਰਾ ਦੂਰ ਹੋਵੇਗਾ, ਉਹ ਨਾ ਲੱਭਾ ਤਾਂ ਇਹ ਸਾਰਾ ਭਵਿੱਖ
ਬੇਨੂਰ ਹੋਵੇਗਾ। ਉਹਦੇ ਬਿਨ ਦਿਲ ਦਾ ਹਰ ਸੁਪਨਾ ਹੀ ਚਕਨਾ ਚੂਰ ਹੋਵੇਗਾ। ਮੇਰੇ ਪਰ ਹਮ ਖਿਆਲਾਂ ਨੂੰ ਨਾ ਇਹ ਮਨਜ਼ੂਰ ਹੋਵੇਗਾ। ਐ ਮੇਰੇ ਹਮ ਖਿਆਲੋ ਆਓ ਉਸ ਦੀ ਭਾਲ ਕਰ ਲਈਏ। ਜੇ ਬਾਹਾਂ ਦੀ ਜ਼ਰੂਰਤ ਹੈ ਤਾਂ ਬਾਹਾਂ ਨਾਲ ਕਰ ਲਈਏ। ਐ ਮੇਰੇ ਹਮ ਖਿਆਲੋ ਆਓ ਉਸ ਦੀ ਭਾਲ ਕਰ ਲਈਏ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਖੂਬ। ਸਾਡੇ ਨਾਲ ਹੋਰ ਕੁਝ ਦੋਸਤ ਵੀ ਖੜੇ ਹਨ ਤੇ ਅਸੀਂ ਚਾਹਾਂਗੇ ਕਿ ਇਹ ਵੀ ਕੋਈ ਸਾਡੇ ਨਾਲ ਗੱਲਬਾਤ ਕਰਨ। ਜੀ ਬਾਜੀ, ਤੁਹਾਡਾ ਕਿੱਥੋਂ ਆਉਣਾ ਹੈ? ਅੰਮ੍ਰਿਤਸਰ ਤੋਂ ਜੀ ਜੀ। ਮਨਮੋਹਨ ਸਿੰਘ ਢੱਲੋਂ ਤੇ ਮੈਂ ਇਹ ਦੂਜੀ ਵਾਰ ਪਾਕਿਸਤਾਨ ਆਇਆ। ਪਹਿਲੀ ਵਾਰ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਗਿਆ ਸਾਂ। ਉਦੋਂ ਮੁਹੱਬਤ ਵੇਖੀ ਸੀ, ਅੱਜ ਫਿਰ ਮੈਂ ਮੁਹੱਬਤ ਵੇਖੀ ਹੈ ਤੇ ਮੈਂ ਇਹ ਦੁਆ ਕਰਦਾ ਵੀ ਇਹ ਮੁਹੱਬਤ ਜਿਹੜੀ ਹੈ ਹੋਰ ਵਧੇ ਫੁੱਲੇ ਤੇ ਲਾਂਘੇ ਜਿਹੜੇ ਆ ਮੋਕਲੇ ਹੋਣ। ਜੀ ਬਾਜੀ, ਹੱਸਦਾ ਹੋਇਆ ਇੱਕ ਹੋਰ ਮੁਖੜਾ, ਇੱਕ ਹੋਰ ਚਿਹਰਾ। ਚੜ੍ਹਦੇ ਪੰਜਾਬ ਤੋਂ ਸਾਡੇ ਦੋਸਤ ਅਲੀ ਖਾਰੀ, ਇੰਟਰੋਡਕਸ਼ਨ ਆਪਣਾ ਕਰਾ ਦਿਓ। ਸੁਰਿੰਦਰ ਤੇ ਸਿੰਘ ਰਾਜਨ, ਜੀ ਜੀ। ਬਾਬਾ ਬਕਾਲਾ ਸਾਹਿਬ ਇਤਿਹਾਸਕ ਨਗਰ ਹੈ, ਜ਼ਿਲ੍ਹਾ ਅੰਮ੍ਰਿਤਸਰ ਦਾ, ਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦਾ ਮੈਂ ਜਨਰਲ ਸਕੱਤਰ ਹਾਂ। ਸੋ ਅੱਜ ਬੜਾ ਸੁਭਾਗਾ ਦਿਨ ਹੈ ਕਿ ਬਾਬੇ ਨਾਨਕ ਦੇ 550ਵੇਂ ਜਿਹੜੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਬਾਬੇ ਨੇ ਆਪ ਹੀ ਕਿਰਪਾ ਕੀਤੀ ਹੈ ਕਿ ਦੋਵੇਂ ਪਾਸਿਆਂ ਤੋਂ ਲਾਂਘਾ ਖੁੱਲ੍ਹਣ ਦੀ ਮਾਹੌਲ ਬਣਿਆ ਹੈ। ਔਰ ਜਿਸ ਅਰਦਾਸ ਵਿੱਚ ਅਸੀਂ ਰੋਜ਼ ਅਰਦਾਸਾਂ ਕਰਦੇ ਸਾਂ ਕਿ ਇਹ ਸੱਚੇ ਪਾਤਸ਼ਾਹ ਇਸ ਆਪਣੇ ਸਥਾਨਾਂ ਨੂੰ ਦਰਸ਼ਨ ਦਿਦਾਰੇ ਕਰਨ ਦਾ ਸਾਨੂੰ ਬਲ ਬਖਸ਼ੂ, ਤੇ ਉਹ ਅੱਜ ਪੂਰਾ ਹੋਇਆ ਹੈ। ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈ। ਅਸੀਂ ਪਹਿਲੀ ਵਾਰ ਇੱਧਰ ਆਏ ਹਾਂ ਔਰ ਬੜਾ ਮਾਹੌਲ ਵੇਖਿਆ ਕਿ ਇੱਧਰਲੇ ਲੋਕ ਵੀ ਜਿਹੜੇ ਉਸੇ ਤਰ੍ਹਾਂ ਹੀ ਸਾਨੂੰ ਪਿਆਰ ਕਰਦੇ ਨੇ। ਉਹ ਵੀ ਚਾਹੁੰਦੇ ਨੇ ਕਿ ਇਸ ਤਰ੍ਹਾਂ ਇਹ ਰਾਹ ਖੁੱਲ੍ਹ ਜਾਵੇ ਔਰ ਅਸੀਂ ਇਸੇ ਆਸ ਨਾਲ ਇਹ ਲਾਂਘਾ ਜਿਹੜਾ ਹੈ ਗਾਂ ਹੋਰ ਵੀ ਇਹ ਸਾਡੇ ਰਾਹ ਪੱਧਰੇ ਕਰੇਗਾ ਔਰ ਇਸੇ ਤਰ੍ਹਾਂ ਮਾਹੌਲ ਹੋਰ ਵੀ ਖੁਸ਼ਗਵਾਰ ਬਣੇਗਾ। ਅਸੀਂ ਦੋਵਾਂ ਧਿਰਾਂ ਦਾ, ਦੋਵਾਂ ਦੇਸ਼ਾਂ ਦਾ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਸ਼ੁਕਰੀਆ ਬਾਜੀ। ਜੀ ਬਾਜੀ, ਕੀ ਕਹਿੰਦੇ ਹੋ ਕਿ ਪਹਿਲੇ ਆਪਣਾ ਨਾਮ ਦੱਸੋ। ਪਹਿਲੇ ਮੇਰਾ ਨਾਮ ਮਨਜੀਤ ਸਿੰਘ ਬਸਤੀ, ਕਿੱਥੋਂ ਆਉਣਾ? ਮੈਂ ਬਾਬਾ ਬਕਾਲਾ ਸਾਹਿਬ ਤੋਂ, ਡਿਸਟ੍ਰਿਕਟ ਅੰਮ੍ਰਿਤਸਰ ਤੋਂ ਹਾਂ। ਮੈਂ ਪਹਿਲੀ ਵਾਰ ਦਰਸ਼ਨ ਦਿਦਾਰੇ ਕਰਨ ਲਈ ਕਰਤਾਰਪੁਰ ਸਾਹਿਬ ਦੇ ਆਇਆ। ਬੜੀ ਖੁਸ਼ੀ ਹੋਈ ਹੈ ਇੱਥੋਂ ਦੇ ਆਵਾਮ ਨੂੰ ਮਿਲ ਕੇ ਜਿਹੜਾ, ਤੇ ਕਿਉਂਕਿ ਬੜੀ ਲੰਮੇ ਸਿਰ ਤੋਂ ਜਿਹੜੀ ਸਾਡੀ ਖਾਸ ਸੀਗੀ ਕਿ ਅਸੀਂ ਖੁੱਲ੍ਹੇ ਦਰਸ਼ਨ ਦਿਦਾਰੇ ਗੁਰਦੁਆਰਾ ਸਾਹਿਬ ਦੇ ਕਰ ਸਕੀਏ, ਉਹ ਅੱਜ ਸਾਨੂੰ ਨਸੀਬ ਹੋਏ ਆ। ਐਂ ਦੋਵਾਂ ਸਰਕਾਰਾਂ ਦਾ, ਇਹਨਾਂ ਦੇ ਬੰਦਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਇਸ ਤਰ੍ਹਾਂ ਹੀ ਜਿਹੜੀਆਂ ਤੇ ਅੱਗੇ ਤੋਂ ਵੀ ਬਾਕੀ ਲਾਂਘੇ ਵੀ ਹੋਰ ਜਿਹੜੇ ਆ ਉਹ ਖੁੱਲ੍ਹਦੇ ਰਹਿਣ ਤਾਂ ਕਿ ਅਸੀਂ ਖੁੱਲ੍ਹੇ ਦਰਸ਼ਨ ਦਿਦਾਰੇ ਦੋਵਾਂ ਦੇਸ਼ਾਂ ਦੇ ਕਰ ਲਈਏ। ਇਹ ਬਾਈ ਬਹੁਤ ਸ਼ੁਕਰੀਆ ਜੀ ਸਰ।